ਅਜੈ ਸਿੰਘ ਜੀ, ਜਾਂਦੇ ਜਾਂਦੇ ਇੱਕ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ। ਹੁਣੇ ਗਲੋਬਲ ਨਿਊਜ਼ ਦੇ ਜਿਹੜੇ ਸਟੂਅਰਟ ਬੈਲ ਗਲੋਬਲ ਨਿਊਜ਼ ਦੇ ਆ, ਉਹਨਾਂ ਨੇ ਦੱਸਿਆ ਆ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀ ਜਿਹੜੇ ਕਹਿੰਦੇ ਵੀ ਇਸ ਟਾਈਮ ਸੈਂਕੜੇ ਫੋਰਨ ਸਿਟੀਜ਼ਨਸ ਜਿਸ ਨੂੰ ਬ੍ਰਿਟਿਸ਼ ਕੋਲੰਬੀਆ ਐਂਟੀ ਐਕਸਟੋਰਸ਼ਨ ਯੂਨਿਟ ਵਾਲੇ ਨੇ ਆਇਡੈਂਟੀਫਾਈ ਕੀਤਾ ਆ, ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਹੋਏ ਹੈਗੇ ਆ। ਸੋ ਕਹਿੰਦੇ ਵੀ ਇਹ 4 ਫਰਵਰੀ ਨੂੰ ਇਹ ਜਿਹੜਾ ਲੇਟੈਸਟ ਸਟੈਟਿਸਟਿਕਸ ਉਸ ਤੋਂ ਬਾਅਦ ਦੇ ਵਿੱਚ ਆਇਆ ਵੀ ਕਹਿੰਦੇ ਵੀ ਇਹਦੇ ਵਿੱਚ ਕਾਫੀ ਜ਼ਿਆਦਾ ਵਾਧਾ ਜਿਹੜਾ ਉਹ ਹੋਇਆ ਆ। ਤੇ 100 ਤੋਂ ਵੱਧ CBSA ਦੀਆਂ ਜਿਹੜੀਆਂ ਇਨਵੈਸਟੀਗੇਸ਼ਨਸ ਆ ਉਹ ਇਸ ਟਾਈਮ ਇਸ ਬਾਬਤ ਜਿਹੜੀਆਂ ਉਹ ਚੱਲ ਰਹੀਆਂ ਆ। ਕਹਿੰਦੇ ਵੀ ਇਸ ਤੋਂ ਇਲਾਵਾ 9 ਹੋਰ ਜਾਣੇ ਡਿਪੋਰਟ ਹੋਣ ਦੇ ਲਈ ਜਿਹੜੀ ਇਮੀਗ੍ਰੇਸ਼ਨ ਰਿਫਿਊਜੀ ਬੋਰਡ ਆ ਉਸ ਦੇ ਮੋਰੇ ਪਏ ਹੋਏ ਆ। ਕਹਿੰਦੇ ਵੀ ਇਹਨਾਂ ਇਨਵੈਸਟੀਗੇਸ਼ਨਸ ਦੇ ਚੱਲਦੇ ਆ 32 ਜਾਣਿਆਂ ਦੇ ਉਲਟ ਰਿਮੂਵਲ ਆਰਡਰ ਲਾਏ ਹੋਏ ਆ, ਜਿਨ੍ਹਾਂ ਚੋਂ 10 ਨੂੰ ਆਲਰੇਡੀ ਉਹਨਾਂ ਨੇ ਡਿਪੋਰਟ ਕਰ ਦਿੱਤਾ ਹੈਗਾ ਆ। ਸੋ ਜਿਹੜੀ ਐਕਸਟੋਰਸ਼ਨ ਦੀਆਂ ਕਾਲਾਂ ਆ ਰਹੀਆਂ ਉੱਥੇ ਤੇ ਜਿਹੜੀ ਗੋਲੀकांड ਜਿਹੜੇ ਉੱਥੇ ਬਾਰ-ਬਾਰ ਵਾਪਰ ਰਹੇ ਆ ਉਹਦੇ ਬਾਬਤ ਜਿਹੜੀ ਇਸ ਟਾਈਮ ਕੈਨੇਡੀਅਨ ਬਾਰਡਰ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ CBSA ਵਾਲੇ ਆ, ਉਹ ਇਮੀਗ੍ਰੇਸ਼ਨ ਅਧਿਕਾਰੀ ਆ, ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਹੋਏ ਹੈ। 296 ਲੋਕ ਜਿਹੜੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ 100 ਤੋਂ ਵੱਧ CBSA ਦੇ ਜਿਹੜੇ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ ਇਨਵੈਸਟੀਗੇਟਰਸ ਆ, ਇਹਨਾਂ ਨੂੰ ਇਨਵੈਸਟੀਗੇਟ ਕਰ ਰਹੇ ਹੈਗੇ ਆ। 32 ਲੋਕ ਆਲਰੇਡੀ ਰਿਮੂਵਲ ਆਰਡਰ ਦੇ ਉੱਤੇ ਪਾ ਦਿੱਤੇ ਗਏ ਹੈਗੇ ਆ। 10 ਕੁ ਜਾਣੇ ਤੋਰ ਵੀ ਦਿੱਤੇ ਇਹਨਾਂ ਨੇ ਜੀ ਬਿਲਕੁਲ। ਓਨਟਾਰੀਓ, ਅਲਬਰਟਾ, ਮੈਨੀਟੋਬਾ, BC ਇਹਨਾਂ ਸਾਰਿਆਂ ਦੇ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਆ। ਕਹਿੰਦੇ ਵੀ ਇੰਡੀਆ ਵੇਸਡ ਕ੍ਰਾਈਮ ਗਰੁੱਪ ਉਹ ਜਿਹੜੇ ਖਾਸ ਕਰਕੇ ਕਨਫਰਮ ਇਹਨਾਂ ਨੇ ਦੱਸਿਆ ਵੀ ਲਾਰੈਂਸ ਬਿਸ਼ਨੋਈ ਜਿਹੜਾ ਗਰੁੱਪ ਆ ਉਹਨਾਂ ਦਾ ਵੀ ਇੰਡੀਆ ਦੀ ਉਹਨਾਂ ਨੇ ਆਪ ਕਿਹਾ ਉੱਥੋਂ ਦੀ ਪੁਲਿਸ ਨੇ ਵੀ ਭਾਰਤ ਦੀ ਜਿਹੜੀ ਸਰਕਾਰ ਆ ਉਹ ਇਹਨਾਂ ਜਿਹੜੇ ਗੈਂਗਸਟਰਾਂ ਨੂੰ ਵਰਤ ਰਹੀ ਆ ਇਹ ਸਾਰਾ ਕੁਝ ਜਿਹੜਾ ਉੱਥੇ ਕਰਨ ਦੇ ਲਈ। ਸੋ ਇੱਕ ਇਹ ਪੈਟਰਨ ਨਿਖਿਲ ਗੁਪਤੇ ਵਾਲਾ ਪੈਟਰਨ ਆਪਣੇ ਸਾਹਮਣੇ ਇੱਥੇ ਆਇਆ। ਭਾਈ ਨਿੱਜਰ ਹੁਣਾਂ ਦਾ ਜਿਹੜਾ ਪੈਟਰਨ ਅਸੈਸੀਨੇਸ਼ਨ ਦਾ ਵਿੱਚ ਉਹ ਵੀ ਚੀਜ਼ ਇੰਡੀਆ ਦਾ ਸਾਹਮਣੇ ਪਰਦਾਫਾਸ਼ ਹੋਇਆ ਤੇ ਆਮ ਲੋਕਾਂ ਤੋਂ ਅਗਰਾਈ ਕਰਨ ਦੇ ਲਈ, ਡਰਾਉਣ ਧਮਕਾਉਣ ਦੇ ਲਈ ਉਹ ਵੀ ਜਿਹੜਾ ਪੈਟਰਨ ਆ ਉਹ ਸੋ ਸਾਹਮਣੇ ਇਹ ਵੀ ਉਹ ਦੱਸ ਰਹੇ ਆ ਵੀ ਮੈਜੋਰਟੀ ਦੇ ਵਿੱਚ ਜਿਹੜੇ ਵਿਕਟਮ ਆ ਉਹ ਸਿੱਖ ਆ। ਮੋਸਟ ਆਫ ਜੀ ਹੋਮ ਆਰ ਕੈਨੇਡੀਅਨ ਨਿਸ਼ਾਨਾ ਬਣਾਇਆ ਜਾ ਰਿਹਾ ਸਿੱਖ ਬੈਕਗ੍ਰਾਉਂਡ ਦੇ। ਸੋ ਉਹਨਾਂ ਨੂੰ ਜਿਹੜੇ ਗੈਂਗਸ ਆ ਉਹ ਪੈਸੇ ਡਰਾ ਕੇ ਫਰੌਤੀਆਂ ਮੰਗ ਰਹੇ ਆ। ਸੋ ਹੁਣ ਪੂਰੀ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਅੱਜ ਦੀ ਇਹ ਖਬਰ ਤੋਂ ਕੈਨੇਡਾ ਨੇ ਜਿਹੜੀ ਜੰਗ ਆ ਉਹ ਛੇੜ ਦਿੱਤੀ ਹੈਗੀ ਆ, ਖਾਸ ਕਰਕੇ ਬਿਸ਼ਨੋਈ ਗੈਂਗ ਦੇ ਅਗੇਂਸਟ, ਕਿਉਂਕਿ ਉਹਨਾਂ ਨੂੰ ਤਾਂ ਉਹਨਾਂ ਨੇ ਟੈਰਰਿਸਟ ਚੰਗਾ ਇਹ ਹੋਊਗਾ ਹਰਜੋਤ ਸਿੰਘ ਜੀ ਵੀ ਹੁਣ ਭਾਰਤ ਦੀ ਸਰਕਾਰ ਨੂੰ ਵੀ ਜਿਹੜਾ ਇਸ ਦੇ ਵਿੱਚ ਕਰਨ ਵੀ ਉੱਥੇ ਜੱਫੀਆਂ ਪਾਉਣ। $50 ਬਿਲੀਅਨ ਦੀ ਅਸੀਂ ਡੀਲ ਕਰਨੀ ਆ। ਐਬੀ ਹੁਣੀ ਵੀ ਚੱਲੇ ਆ, ਕਾਰਨੀ ਹੁਣੀ ਵੀ ਚੱਲੇ ਆ ਵੀ ਇਹ ਵੀ ਜਿਹੜਾ ਕੋਈ ਸਟੈਂਡ ਜਿਹੜਾ ਉਹ ਦਿਖਾਉਣ। ਇਨਵੈਸਟੀਗੇਟਰਸ ਤਾਂ ਜਿਹੜਾ ਆਪਣਾ ਕੰਮ ਉਹ ਜ਼ਰੂਰ ਕਰ ਰਹੇ ਹੈਗੇ ਆ।